ਅੱਜ ਵੀ ਕੁਛ ਅਹਿਮ ਖਬਰਾਂ ਜਿਹੜੀਆਂ ਕੁਛ ਤਬਦੀਲੀਆਂ ਆ ਰਹੀਆਂ ਨੇ ਇਮੀਗ੍ਰੇਸ਼ਨ ਦੇ ਬਾਬਤ, ਕਿਸ ਨੂੰ ਰੋਕਿਆ ਜਾ ਰਿਹਾ, ਕਿਸ ਨੂੰ ਕਹਿ ਲਓ ਵੀ ਥੋੜ੍ਹੀ ਖੁੱਲ੍ਹ ਦਿੱਤੀ ਜਾ ਰਹੀ ਆ, ਜਾਂ ਕਿਸ ਦੇ ਵਿੱਚ ਥੋੜ੍ਹੀ ਨਰਮਦਿਲੀ ਹੋ ਰਹੀ ਆ, ਉਹ ਸਾਰਾ ਕੁਝ ਦੱਸਾਂਗੇ। ਤੇ ਜਗਵੀਰ ਜੀ, ਜੇ ਆਪਾਂ ਅੱਜ ਦੀ ਪਹਿਲੀ ਖਬਰ, ਪਹਿਲੀ ਗੱਲ ਦੇ ਉੱਤੇ ਸ਼ੁਰੂ ਕਰਦੇ ਜਾਈਏ, ਤਾਂ ਕਹਿੰਦੇ ਵੀ ਕਨਵਿਕਟਡ ਫੈਲਨਸ, ਡਰੰਕ ਡਰਾਈਵਰ, ਗੈਂਗ ਮੈਂਬਰ ਜਾਂ ਕੋਈ ਵੀ ਹੋਰ ਅਦਰ ਕ੍ਰਿਮੀਨਲ ਐਕਟੀਵਿਟੀ ਵਾਲੇ ਜਿਹੜੇ ਏਲੀਅਨਸ ਆ, ਉਹਨਾਂ ਨੂੰ ਹੁਣ ਇੱਕ ਹਿਸਾਬ ਦੇ ਨਾਲ ਇਹ ਨਵਾਂ ਮੈਂਡੇਟੋਰੀ ਹੋ ਗਿਆ ਕੰਮ, ਵੀ ਉਹਨਾਂ ਨੂੰ ਅਸਾਈਲਮ ਬਾਹਰ ਕਰ ਦਿੱਤਾ ਜਾਊਗਾ, ਉਹ ਨਹੀਂ ਮਿਲ ਸਕੂਗਾ। ਜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਪਹਿਲਾਂ ਵੀ ਕਾਫੀ ਸਾਰੀਆਂ ਬਾਰ ਇਹਨਾਂ ਨੇ ਲਗਾਈਆਂ ਸੀ ਅਸਾਲਮ 'ਤੇ, ਕਿ ਕਿਹੜੇ ਲੋਕੀ ਅਸਾਲਮ ਨਹੀਂ ਫਾਈਲ ਕਰ ਸਕਦੇ। ਇਹਨਾਂ ਨੇ ਉਹ ਬਾਰ ਨੂੰ ਹੋਰ ਐਕਸਪੈਂਡ ਕਰਤਾ। ਪਹਿਲਾਂ ਜਿੱਦਾਂ ਇੱਕ ਵਾਰੀ ਆਪਾਂ ਸ਼ੋਅ ਕੀਤਾ ਸੀਗਾ, ਉਹਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਜੇ ਕਿਸੇ ਨੇ ਵੀ ਫੈਲਨੀ ਕੀਤੀ ਹੈ, ਕੋਈ ਵੀ ਇੱਦਾਂ ਦਾ ਕ੍ਰਾਈਮ ਕੀਤਾ ਜਿਸ 'ਤੇ $10,000 ਤੋਂ ਜ਼ਿਆਦਾ ਉਹਨਾਂ ਨੂੰ ਸਜ਼ਾ ਮਿਲਦੀ ਹੈ, ਜਾਂ ਕੋਈ ਵੀ ਸੀਰੀਅਸ ਨਾਨ ਪੋਲੀਟੀਕਲ ਕ੍ਰਾਈਮ ਕੀਤਾ, ਉਹਦੇ ਕਰਕੇ ਉਹ ਬਾਹਰ ਉਹ ਵਾਲੇ ਬੰਦੇ ਅਸਾਲਮ ਅਪਲਾਈ ਨਹੀਂ ਕਰ ਸਕਦੇ ਸੀਗੇ। ਹੁਣ ਇਹਨਾਂ ਨੇ 7 ਹੋਰ ਅਸਾਲਮ ਦੇ ਉੱਤੇ ਬਾਰ ਲਾਤੀਆਂ। ਉਹ ਬਾਹਰ ਕੀ ਹੈਗੇ ਕਿ ਜੇ ਕਿਸੇ ਨੇ ਵੀ ਕੋਈ ਫੈਲਨੀ ਕੀਤੀ ਹੈ, ਕਿਸੇ ਨੇ ਵੀ ਕਿਸੇ ਕਿਸਮ ਦੀ ਕਿਸੇ ਬੰਦੇ ਨੂੰ ਸਮਗਲ ਕੀਤਾ US ਦੇ ਵਿੱਚ, ਜਾਂ ਕਿਸੇ ਵੀ ਇਮੀਗ੍ਰੈਂਟ ਨੂੰ ਸ਼ੈਲਟਰ ਦਿੱਤਾ ਇਲੀਗਲ ਬੰਦੇ ਨੂੰ, ਕਿਸੇ ਨੂੰ ਇਲੀਗਲ ਐਂਟਰੀ ਕਰਾਉਣ 'ਚ ਹੈਲਪ ਕੀਤੀ ਹੈ, ਕਿਸੇ ਵੀ ਕਿਸਮ ਦੀ ਸਟਰੀਟ ਗੈਂਗ ਐਕਟੀਵਿਟੀ 'ਚ ਕੋਈ ਵੀ ਨਾਮ ਹੈਗਾ, ਈਵਨ ਜੇ ਤੁਹਾਨੂੰ DUI ਦੀ ਟਿਕਟ ਮਿਲਦੀ ਹੈ, ਕੋਈ ਵੀ ਡੋਮੈਸਟਿਕ ਵਾਇਲੈਂਸ ਦਾ ਅਫੈਂਸ ਤੁਸੀਂ ਕਰਦੇ ਹੋ, ਭਾਵੇਂ ਤੁਹਾਨੂੰ ਬਾਅਦ 'ਚ ਸਜ਼ਾ ਮਿਲਦੀ ਨਹੀਂ ਮਿਲਦੀ, ਭਾਵੇਂ ਤੁਹਾਨੂੰ ਫੈਮਿਲੀ ਕੋਰਟ ਛੱਡ ਦਿੰਦਾ, ਜੇ ਤੁਹਾਡਾ ਇੱਕ ਵਾਰੀ ਡੋਮੈਸਟਿਕ ਵਾਇਲੈਂਸ ਦੇ ਵਿੱਚ ਨਾਮ ਆ ਗਿਆ, ਤੁਹਾਡੇ ਉੱਤੇ ਬਾਹਰ ਹੈ। ਤੇ ਇਸ ਤੋਂ ਇਲਾਵਾ ਉਹ ਕਹਿੰਦੇ ਕਿ ਜੇ ਕੋਈ ਵੀ ਤੁਸੀਂ ਮਿਸਡਮੀਨਰ, ਈਵਨ ਤੁਸੀਂ ਮਿਸਡਮੀਨਰ ਕੀਤਾ, ਫੈਲਨੀ ਨਹੀਂ, ਮਿਸਡਮੀਨਰ ਜਿਹਦੀ ਕਿ 6 ਮਹੀਨੇ ਤੋਂ ਘੱਟ ਸਜ਼ਾ ਹੁੰਦੀ ਹੈ, ਕੋਈ ਵੀ ਤੁਸੀਂ ਫਾਲਸ ਆਇਡੈਂਟੀਫਿਕੇਸ਼ਨ ਦਿੱਤੀ ਹੈ, ਕੋਈ ਵੀ ਤੁਸੀਂ ਇਲੀਗਲ ਤਰੀਕੇ ਨਾਲ ਪਬਲਿਕ ਬੈਨੀਫਿਟ ਲਿਆ, ਜਿੱਦਾਂ ਆਪਾਂ ਪਿਛਲੀ ਵਾਰੀ ਗੱਲ ਕਰ ਰਹੇ ਸੀਗੇ ਕਿ ਕਈ ਲੋਕੀ ਸਾਡੇ ਉਹਨਾਂ ਦੱਸਿਆ ਕਿ ਉਹਨਾਂ ਨੇ ਗਲਤੀ ਨਾਲ ਅਪਲਾਈ ਕਰਤਾ, ਉਹ ਜਿੰਨੇ ਵੀ ਜਾਣੇ ਸੀਗੇ ਜਿਹਨਾਂ ਨੇ ਅਪਲਾਈ ਕੀਤਾ, ਉਹ ਅਸਾਈਲਮ ਲਈ ਇਨਐਲੀਜੀਬਲ ਹੈ। ਇਹ ਜਿਹੜਾ ਰੂਲ ਹੈ 30 ਦਿਨ 'ਚ ਇਫੈਕਟ ਲਏਗਾ, ਤੇ ਉਹਦੀ ਬੜੀ ਡੀਫਾਲਟ ਬਲੈਂਕਟ ਪ੍ਰੋਵੀਜ਼ਨ ਹੈ ਕਿ ਕਿਸੇ ਨੇ ਵੀ ਕਿਸੇ ਕਿਸਮ ਦਾ ਇਲੀਗਲ ਤਰੀਕੇ ਨਾਲ ਪਬਲਿਕ ਬੈਨੀਫਿਟ ਲਿਆ, ਉਹ ਅਸਾਈਲਮ ਲਈ ਐਲੀਜੀਬਲ ਨਹੀਂ ਹੋਊਗਾ। ਤੇ ਇਹ ਜਿਹੜੇ ਸਾਰੇ ਕੁਐਸਚਨ ਹੈਗੇ ਹੁਣ ਡਾਇਰੈਕਟਲੀ ਫਾਰਮਸ ਦੇ ਉੱਤੇ ਜਾਂ ਇਮੀਗ੍ਰੇਸ਼ਨ ਕੋਰਟ ਦੇ ਉੱਤੇ DHS ਇਹ ਸਾਰੇ ਮੁੱਦੇ ਰੇਜ਼ ਕਰੂਗੀ। ਤੇ ਇਸ ਤੋਂ ਇਲਾਵਾ ਓਬਵੀਅਸਲੀ ਜਿਹੜੇ ਕੋਈ ਵੀ ਕੰਟਰੋਲ ਸਬਸਟੈਂਸ ਸੀਗੇ ਜਿਹੜੇ ਸਕੈਜੂਲ 1 ਦੇ ਵਿੱਚ ਸੀਗੇ, ਜਿੱਦਾਂ ਆਪਾਂ ਦੱਸਿਆ ਸੀਗਾ ਕਿ ਮਰਵਾਨਾ ਖਾਸ ਕਰਕੇ ਭੰਗ ਜਿਹਨੂੰ ਕਹਿੰਦੇ ਆ, ਉਹਦਾ ਕੋਈ ਵੀ ਪੋਜੈਸ਼ਨ, ਕੋਈ ਵੀ ਉਹਦੀ ਕਨਵਿਕਸ਼ਨ, ਉਹ ਸਾਰਾ ਵੀ ਤੁਹਾਨੂੰ ਅਸਾਈਲਮ ਲਈ ਬਾਹਰ ਕਰ ਦੇਗਾ। ਸੋ ਬਹੁਤ ਜ਼ਿਆਦਾ ਸਖਤੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਆ। ਤੁਸੀਂ ਚਾਹੇ ਛੋਟਾ ਕ੍ਰਾਈਮ ਆ ਅਤੇ ਚਾਹੇ ਕੋਈ ਵੱਡਾ ਕ੍ਰਾਈਮ ਆ, ਵਨਸ ਯੂ ਆਰ ਕਨਵਿਕਟਡ, ਤਾਂ ਤੁਹਾਡਾ ਜਿਹੜਾ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਵਿੱਚ ਜਿਹੜਾ ਸੁਪਨਾ ਆ, ਅਮੈਰੀਕਨ ਡਰੀਮ, ਬਣਦੀ ਆ। ਜੀ ਸਭ ਤੋਂ ਜ਼ਿਆਦਾ ਮੈਂ ਡੋਮੈਸਟਿਕ ਵਾਇਲੈਂਸ ਵਾਲੇ ਮੁੱਦੇ ਤੇ ਮੈਂ ਥੋੜੀ ਜਿਹੀ ਕਰੂੰਗਾ। ਜੀ ਇਹ ਹੈਗਾ ਕਿ ਹੁਣ ਕਹਿਣਾ ਨਹੀਂ ਚਾਹੀਦਾ, ਪਰ ਹੁਣ ਜਿੱਦਾਂ ਸਾਡੀ ਕਮਿਊਨਿਟੀ ਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਹੁੰਦੇ ਨੇ ਅਸਾਲਮ ਵਾਲੇ ਵੀ, ਜਿੱਦਾਂ ਆਪਸ 'ਚ ਨਾ ਘਰ ਵਾਲੇ ਦੀ ਲੜਾਈ ਹੋ ਗਈ, ਕਿਸੇ ਨੇ ਕੋਪਸ ਨੂੰ ਕਾਲ ਕਰਤਾ। ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਡਜ਼ ਨਾਟ ਮੈਟਰ ਕਿ ਐਂਡ ਦੇ ਵਿੱਚ ਕਨਵਿਕਸ਼ਨ ਹੋਵੇ ਕਿ ਨਹੀਂ ਹੋਵੇ, ਜਿਹੜਾ ਬੰਦਾ ਉਹਨੂੰ ਇੱਕ ਵਾਰੀ ਉਹਨਾਂ ਨੇ ਚਾਰਜ ਲਾ ਦਿੱਤਾ ਡੋਮੈਸਟਿਕ ਵਾਇਲੈਂਸ ਦਾ ਜਾਂ ਐਕਸਟ੍ਰੀਮ ਬੈਟਰੀ ਦਾ, ਉਹ ਕੀ ਕਹਿੰਦੇ ਨੇ ਕਿ ਬਾਅਦ 'ਚ ਭਾਵੇਂ ਤੁਹਾਨੂੰ ਕੋਰਟ ਰਿਡਿਊਸ ਵੀ ਕਰ ਦਿੰਦਾ, ਜੇਲ੍ਹ ਟਾਈਮ ਨਹੀਂ ਵੀ ਹੁੰਦਾ, ਤਾਂ ਵੀ ਤੁਹਾਨੂੰ ਅਸਾਈਲਮ ਤੇ ਬਾਹਰ ਲੱਗ ਜੂਗੀ। ਤੇ ਹੁਣ ਜੇ ਹਸਬੈਂਡ ਆਪ ਹੀ ਪ੍ਰਾਇਮਰੀ ਐਪਲੀਕੈਂਟ ਹੈ, ਡੋਮੈਸਟਿਕ ਵਾਇਲੈਂਸ 'ਚ ਇੰਗੇਜ ਹੋ ਰਿਹਾ ਕਪਲ ਕਿਸੇ ਵੀ ਤਰੀਕੇ ਨਾਲ, ਤੇ ਜੇ ਜਿਹੜਾ ਡੈਰੀਵੇਟਿਵ ਐਪਲੀਕੈਂਟ ਉਹਦਾ ਵੀ ਨਾਲ ਹੀ ਪੱਤਾ ਕੱਟੂਗਾ। ਨਿਆਣਿਆਂ ਦਾ ਵੀ ਕੰਮ ਖਤਮ ਹੀ ਆ ਫਿਰ ਉਸ ਹਿਸਾਬ ਦੇ ਨਾਲ। ਸੋ ਇਹ ਭਾਈ ਬਹੁਤ ਜ਼ਿਆਦਾ ਧਿਆਨ ਦੇ ਨਾਲ ਦੱਸਦੇ ਹਾਂ। ਆਪਾਂ DUI ਦੇ ਬਾਰੇ ਵੀ ਬਹੁਤ ਦੱਸਦੇ ਰਹੇ ਸੀ, ਵੀ ਆਪਾਂ ਨੂੰ ਖਬਰਾਂ ਸੁਣਨ ਦੇ ਵਿੱਚ ਆਉਂਦੀਆਂ ਰਹੀਆਂ ਵੀ ਕਈਆਂ ਨੂੰ ਜਿਹੜਾ ਆ ਉਹਨਾਂ ਨੇ ਬਾਹਰ ਕਰਤਾ, ਰੋਕ ਦਿੱਤਾ। ਕਈਆਂ ਦੇ ਇਹ ਵੀ ਸੁਣਨ 'ਚ ਆਇਆ ਸੀ ਵੀ ਇੱਦਾਂ ਦੇ ਜਦੋਂ ਮਲਟੀਪਲ DUI ਹੋ ਜਾਂਦੀ, ਉਹਨਾਂ ਦੇ ਗ੍ਰੀਨ ਕਾਰਡ ਵਗੈਰਾ ਵੀ ਰੱਦ ਕਰ ਦਿੰਦੇ ਸੀਗੇ, ਜਾਂ ਉਹ ਕੁਛ ਹੋ ਜਾਂਦਾ ਸੀਗਾ। ਹੁਣ ਆਪਣੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਇੱਕ ਕਮਿਊਨਿਟੀ ਦੀ ਪ੍ਰੋਬਲਮ ਆ, DUI ਬਹੁਤ ਸਾਰੇ ਲੋਕਾਂ ਦੀ ਹੈਗੀ ਆ। ਸੋ ਜੇ ਕੋਈ ਅਸਾਈਲਮ ਦੇ ਲਈ ਐਪਲੀਕੈਂਟ ਆ, ਜਾਂ ਜੇ ਉਹਨੇ ਅਪਲਾਈ ਕਰਨਾ ਆ, ਤੇ ਜੇ ਉਹ DUI 'ਚ ਫੜਿਆ ਗਿਆ ਤਾਂ ਮਤਲਬ ਉਹ ਵੀ ਪੱਕਾ ਹੀ ਫਿਰ ਉੱਤੇ ਵੀ ਬੈਨ ਹੀ ਹੈ ਇੱਕ ਹਿਸਾਬ ਦੇ ਨਾਲ। ਜੀ ਜੇ ਹੁਣ ਕੋਈ DUI ਦੇ ਵਿੱਚ ਫੜਿਆ ਜਾਂਦਾ ਹੈਗਾ, ਤੁਸੀਂ ਕੀ ਕਰਨਾ ਹੈਗਾ ਕਿ ਇੱਕ ਤਾਂ ਸਭ ਤੋਂ ਵਧੀਆ DUI ਦਾ ਵਕੀਲ ਹਾਇਰ ਕਰਿਓ, ਪੈਸੇ ਨਾ ਬਚਾਇਓ। ਉਹਦੇ ਨਾਲ ਤੁਸੀਂ ਇੱਕ ਇਮੀਗ੍ਰੇਸ਼ਨ ਲਾਇਰ ਹਾਇਰ ਕਰੋ, ਨਾਲ ਤੁਸੀਂ ਇੱਕ ਕੋਲੈਟਰਲ ਕੌਨਸੀਕੁਐਂਸਿਸ ਲੈਟਰ ਹੁੰਦੀ ਹੈ, ਤੁਸੀਂ ਆਪਣੇ DA ਦੇ ਡਿਸਟ੍ਰਿਕਟ ਜਿਹੜਾ ਅਟਰਨੀ ਤੁਹਾਨੂੰ ਪ੍ਰੋਸੀਕਿਊਟ ਕਰ ਰਿਹਾ, ਉਹਦੇ ਮੂਹਰੇ ਉਹ ਕੇਸ ਲਗਾਉਣਾ ਹੈਗਾ। ਉਹ DUI ਜਾਂ ਵੈਟ ਰੈਕਲੈਸ ਦੋਨਾਂ 'ਚ ਕੋਈ ਨਹੀਂ ਹੋਣੀ ਚਾਹੀਦੀ। ਜਿਹੜੀ ਵੈਟ ਰੈਕਲੈਸ ਹੈ ਉਹ ਵੀ ਇਮੀਗ੍ਰੇਸ਼ਨ ਪਰਪਸ ਲਈ DUI ਮੰਨੀ ਜਾਂਦੀ ਹੈ, ਤੇ ਤੁਹਾਨੂੰ ਡਰਾਈ ਰੈਕਲੈਸ ਜਾਂ ਡਿਸਮਿਸਲ ਲੈਣਾ ਪੈਣਾ। ਤੇ DUI ਦਾ ਐਲਕੋਹਲ ਦਾ ਕੋਈ ਵੀ ਅਫੈਂਸ ਦੀ ਤੁਹਾਡੀ ਕਨਵਿਕਸ਼ਨ ਹੋ ਗਈ ਤਾਂ ਫਿਰ ਤੁਹਾਡੀ ਅਸਾਈਲਮ ਉੱਤੇ ਬਾਹਰ ਲੱਗੀ। ਜੀ ਸੋ ਜਿਹੜਾ ਵੀ ਅਸਾਈਲਮ ਸੀਕਰ ਆ, ਸੋ ਇਹਦੇ ਵਿੱਚ ਇਹ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ ਆਲਰੇਡੀ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਫਾਈਲ ਹੋਏ ਆ, ਉਹਨਾਂ ਉੱਤੇ ਵੀ ਇਹ ਸਾਰੀਆਂ ਚੀਜ਼ਾਂ ਲਾਗੂ ਹੋਣਗੀਆਂ? ਬਿਲਕੁਲ ਲਾਗੂ ਹੋਣਗੀਆਂ। ਜਿਹਨਾਂ ਦਾ ਅਸਾਈਲਮ ਅਜੇ ਅਪਰੂਵ ਨਹੀਂ ਹੋਇਆ ਉਹਨਾਂ ਤੇ 7 ਦੀਆਂ 7 ਬਾਰ ਉਹਨਾਂ ਤੇ ਅਪਲਾਈ।
ਸੋ ਇਹ ਬਹੁਤ ਜ਼ਿਆਦਾ ਇਹਨਾਂ ਨੇ ਸਖਤੀ ਜਿਹੜੀ ਆ ਇਹ ਕਰ ਦਿੱਤੀ ਆ। ਤੇ ਜਗਵੀਰ ਜੀ, ਜਿਹੜਾ ਤੁਸੀਂ ਕਿਹਾ ਵੀ ਇਹ 30 ਦਿਨਾਂ ਦੇ ਵਿੱਚ ਲਾਗੂ ਹੋਣਾ, ਕੀ ਇਸ ਦੇ ਉੱਤੇ ਇਹਨਾਂ ਨੇ ਕਮੈਂਟਸ ਲੈਣੇ ਨੇ ਜਾਂ ਇਹ ਪਤਾ ਹੀ ਆ ਵੀ ਇਹ ਲਾਗੂ ਹੋਊਗਾ ਹੀ ਹੋਊਗਾ? ਇਹ ਲਾਗੂ ਹੋਊਗਾ ਹੀ ਹੋਊਗਾ ਮੋਸਟ ਲਾਈਕਲੀ। ਹੁਣ ਜਿਹੜਾ ਕੀ ਹੈ ਕਿ ਜਿਹੜੀ ਇਦਾਂ ਦੀ ਚੀਜ਼ ਜਦੋਂ ਪਾਸ ਕਰਦੇ ਨੇ ਨਾ ਕਿ ਸਮਗਲਿੰਗ ਨਹੀਂ ਕਰਨੀ, ਜੋ ਨਹੀਂ, ਇਹਦੇ ਨਾਲ ਤਾਂ ਐਵਰੇਜ ਅਮਰੀਕਨ ਸਿਟੀਜ਼ਨ ਵੀ ਉਹ ਵੀ ਐਗਰੀ ਕਰੂਗਾ, ਕੋਈ ਇਹਨੂੰ ਅਪੋਜ਼ ਨਹੀਂ ਕਰੂਗਾ, ਕਿਉਂਕਿ ਉਹ ਕੀ ਕਰ ਰਹੇ ਨੇ ਕਿ ਆਪਾਂ ਜਿਹੜੇ ਵੀ ਕ੍ਰਿਮੀਨਲਸ ਨੇ ਛੋਟੇ ਜਾਂ ਵੱਡੇ ਉਹਨਾਂ ਨੂੰ ਰੋਕਣਾ ਹੈ ਨਾ। ਹੁਣ ਇਹਨੂੰ ਕਿੱਦਾਂ ਤੁਸੀਂ ਚੈਲੰਜ ਕਰੋਗੇ? ਬਿਲਕੁਲ ਬਿਲਕੁਲ। ਇਹ ਕੋਈ ਕਾਮਨਲੀ ਜਿਹੜੇ ਲੋਕਾਂ ਨੇ ਇਸ ਦਾ ਉਹ ਕਰਨਾ ਹੈਗਾ ਆ। ਸੋ ਆਪਣੇ ਜਿੰਨੇ ਵੀ ਲੋਕ ਹੈਗੇ ਨੇ, ਆਪਾਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਇੱਕ ਵਾਰੀ ਫੇਰ ਹੱਥ ਬੰਨ੍ਹ ਕੇ ਵੀ ਭਾਈ ਇਦਾਂ ਦਾ ਕੋਈ ਵੀ ਪੁੱਠਾ ਕੰਮ ਜਿਹੜਾ ਉਹ ਨਾ ਕਰਿਓ। ਤੇ ਹੀ ਦੀ ਕੋਈ ਵੀ ਆਪਾਂ ਕਹਿ ਸਕਦੇ ਵੀ ਹੁਣ ਇਸ ਨੂੰ ਬੇਵਕੂਫੀ ਹੋਊਗੀ ਜੇ ਕੋਈ ਇਹ ਚੀਜ਼ ਪਤਾ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਕਰੂਗਾ। ਸੋ ਕਿਰਪਾ ਕਰਕੇ ਇਹ ਚੀਜ਼ ਜਿਹੜੀ ਉਹ ਨਾ ਕਰਿਓ। ਤੁਸੀਂ ਇਸ ਦੇ ਵਿੱਚ ਏਲੀਅਨ ਸਮਗਲਿੰਗ ਤੇ ਹਾਰਬਰਿੰਗ ਦਾ ਜ਼ਿਕਰ ਕੀਤਾ ਸੀ, ਹੁਣ ਇਹ ਕੀ ਚੀਜ਼ ਹੁੰਦੀ ਆ? ਏਲੀਅਨ ਸਮਗਲਿੰਗ ਹੁੰਦੀ ਜਦੋਂ ਬੰਦਾ ਕਿਸੇ ਨੂੰ ਵੀ ਜਾਣਦੇ ਹੋਏ ਕਿ ਇਹ ਬੰਦਾ ਕੱਚਾ ਵਾ, ਨੂੰ ਬਾਰਡਰ ਟਪਾਉਣ ਦੇ ਵਿੱਚ ਹੈਲਪ ਕਰਦਾ। ਕਿਸੇ ਦੀ ਜਿਹੜੀ ਹੈਲਪ ਹੈਗੀ ਆ ਉਹ ਫਿਜ਼ੀਕਲੀ ਤੁਸੀਂ ਟਰਾਂਸਪੋਰਟ ਵੀ ਕਰ ਸਕਦੇ ਹੋ, ਤੁਸੀਂ ਫੋਨ ਰਾਹੀਂ ਕੋਆਰਡੀਨੇਟ ਕਰ ਰਹੇ ਹੋ, ਤੁਹਾਨੂੰ ਪਤਾ ਬੰਦਾ ਆ ਰਿਹਾ ਆਪਣੇ ਦੇਸ਼ੋਂ ਦੀ, ਇੰਨੇ ਬਾਰਡਰ ਟੱਪਣਾ। ਜੇ ਕਿਸੇ ਵੀ ਕਿਸਮ ਦੀ ਇੱਦਾਂ ਦੀ ਚੀਜ਼ ਦੇ ਵਿੱਚ ਤੁਹਾਡਾ ਨਾਮ ਆ ਜਾਂਦਾ, ਉਹ ਬੰਦਾ ਆ ਕੇ ਦੱਸ ਦਿੰਦਾ ਕਿ ਇਹ ਵਾਲਾ ਬੰਦਾ ਮੈਨੂੰ ਹੈਲਪ ਕਰ ਰਿਹਾ ਸੀਗਾ, ਹੈ ਨਾ। ਜਾਣੇ ਉਹ ਬੰਦਾ ਦੱਸ ਦਿੰਦਾ ਕਿ ਤੁਸੀਂ ਕਿਹਕੋ ਜਾਣਾ, ਉਹਨੇ ਕਹਿਣਾ ਮੈਂ ਇਹਦੇ ਕੋਲ ਜਾਣਾ, ਆਪਣੇ ਦੋਸਤ ਦੇ ਕੋਲ। ਸਾਡਾ ਏਲੀਅਨ ਸਮਗਲਿੰਗ ਹਾਰਬਰਿੰਗ ਕੀ ਹੈਗਾ ਕਿ ਜੇ ਤੁਸੀਂ ਕਿਸੇ ਨੂੰ ਵੀ ਸ਼ੈਲਟਰ ਦਿੱਤਾ, ਘਰੇ ਆਪਣੇ ਰੱਖਿਆ, ਜਾਣਦੇ ਹੋਏ ਕਿ ਇਹ ਬੰਦਾ ਕੱਚਾ, ਉਹਨੂੰ ਕੰਮ ਦਿੱਤਾ ਕਿਸੇ ਵੀ ਕਿਸਮ ਦਾ, ਜਾਂ ਫਿਰ ਉਹਨੂੰ ਕਿਸੇ ਵੀ ਤਰ੍ਹਾਂ ਦੀ ਟਰਾਂਸਪੋਰਟੇਸ਼ਨ ਦੀ ਹੈਲਪ ਦਿੱਤੀ ਕਿ ਉਹਨੂੰ ਪੁਆਇੰਟ A ਟੂ ਪੁਆਇੰਟ B ਲੈ ਕੇ ਗਿਆ, ਕਿ ਉਹਨੇ ਕਿਹਾ ਚੱਲ ਮੈਨੂੰ ਗਰੋਸਰੀ ਤੇ ਲੈ ਜਾ, ਤੁਸੀਂ ਉੱਥੇ ਲੈ ਕੇ ਗਏ। ਜੇ ਤੁਸੀਂ ਫੜੇ ਜਾਂਦੇ ਹੋ, ਹੁਣ ਮੈਨੂੰ ਨਹੀਂ ਪਤਾ ਕਿ ਫੜਨ ਦੇ ਚਾਂਸ ਕਿੰਨੇ ਹੈਗੇ, ਕਿੱਦਾਂ ਲੋਕੀ ਫੜੇ ਜਾਂਦੇ ਆ, ਪਰ ਜੇ ਤੁਸੀਂ ਆਪ ਅਸਾਈਲਮ ਅਪਲਾਈ ਕਰ ਰਹੇ ਹੋ ਤੇ ਤੁਸੀਂ ਕਿਸੇ ਇਲੀਗਲ ਬੰਦੇ ਨੂੰ ਹਾਰਬਰ ਕਰਨ ਦੇ ਚੱਕਰ 'ਚ ਤੁਸੀਂ ਫੜੇ ਜਾਂਦੇ ਹੋ ਜਾਂ ਉਹਨੂੰ ਸਮਗਲ ਕਰਨ ਦੇ ਚੱਕਰ 'ਚ ਫੜੇ ਜਾਂਦੇ ਹੋ, ਤਾਂ ਵੀ ਤੁਹਾਡੇ ਉੱਤੇ ਬਾਹਰ ਲੱਗ ਜਾਂਦੀ ਹੈ ਮੈਂਡੇਟਰੀ, ਤੁਹਾਡਾ ਖੁਦ ਦਾ ਅਸਾਈਲਮ ਕੈਂਸਲ ਹੋ ਜਾਏਗਾ। ਤੇ ਜਿਹੜਾ ਬੰਦਾ ਆ ਰਿਹਾ ਉਹਦਾ ਨਾ ਹੋਵੇ, ਕਿਉਂਕਿ ਤੁਸੀਂ ਸਮਗਲਿੰਗ 'ਚ ਉਹਨੂੰ ਹੈਲਪ ਕਰ ਰਹੇ ਹੋ, ਉਹ ਨਹੀਂ, ਉਹ ਤਾਂ ਆ ਕੇ ਆਲਰੇਡੀ ਉਹਨੇ ਆ ਕੇ ਅਸਾਈਲਮ ਫਾਈਲ ਕਰਨਾ, ਹੈ ਨਾ। ਤੇ ਬੇਸਿਕਲੀ ਕੀ ਇਮੀਗ੍ਰੇਸ਼ਨ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਇੰਪਲੋਇਰਸ ਨੇ ਉਹ ਕੱਚੇ ਬੰਦੇ ਨੂੰ ਨੌਕਰੀ ਨਾ ਦੇਣ, ਤੇ ਜਿਹੜੇ ਰਿਲੇਟਿਵਸ ਨੇ ਉਹਨਾਂ ਨੂੰ ਸ਼ੈਲਟਰ ਨਾ ਦੇਣ, ਹੈ ਨਾ, ਜਿਹਨਾਂ ਨੇ ਆਪ ਖੁਦ ਦੇ ਜੀ। ਤੇ ਇਹਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਕੋਈ ਬੌਂਡ ਭਰਦਾ ਹੈ, ਕਿ ਉਹਨਾਂ ਦੇ ਉੱਤੇ ਵੀ ਇਹ ਚੀਜ਼ ਤਾਂ ਨਹੀਂ ਲਾਗੂ ਹੁੰਦੀ? ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਹੀ ਜਿਹੜਾ ਵੀ ਕੋਈ ਅਸਾਈਲਮ ਤੋਂ ਜੋ ਸੁਣਵਾਈ ਤੋਂ ਬਾਅਦ ਦੇ ਵਿੱਚ ਬਾਹਰ ਨਿਕਲਦੇ ਨੇ ਉਹ ਹਿਰਾਸਤ 'ਚੋਂ, ਤੇ ਉਹ ਕਾਫੀ ਲੋਕ ਇੱਕ ਦੂਜੇ ਦੀ ਇੱਦਾਂ ਮਦਦ ਕਰਦੇ ਨੇ, ਬੌਂਡ ਵਗੈਰਾ ਭਰਦੇ ਨੇ, ਉਹਨਾਂ ਨੂੰ ਤਾਂ ਨਹੀਂ ਕੋਈ ਟੈਨਸ਼ਨ? ਜੀ ਬੌਂਡ, ਕੱਚਾ ਬੰਦਾ ਤਾਂ ਬੌਂਡ ਨਹੀਂ ਭਰ ਸਕਦਾ। ਨਹੀਂ, ਜਿਹੜਾ ਇੱਥੇ ਬੈਠਾ ਆ, ਠੀਕ ਹੈ। ਨਹੀਂ, ਪਰ ਆਪਾਂ ਗੱਲ ਕਰਾਂਗੇ ਸਮਗਲਿੰਗ ਜਿਹੜਾ ਕਰਦਾ ਹੈ, ਜੇ ਉਹਨੇ ਆਪ ਖੁਦ ਅਸਾਈਲਮ ਫਾਈਲ ਕਰਨਾ ਹੈ, ਅਸਾਈਲਮ ਦੀ ਉਹਦੀ ਫਾਈਲ ਕਰਨ ਦੀ ਬਾਹਰ ਹੈ। ਜਿਹੜਾ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੈ ਉਹ ਤਾਂ ਬੌਂਡ ਵਗੈਰਾ ਭਰ ਹੀ ਸਕਦਾ, ਉਹਦੀ ਤਾਂ ਨਹੀਂ ਕੋਈ ਪ੍ਰੋਬਲਮ। ਠੀਕ ਹੈ। ਸੋ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਂਦੇ ਹਾਂ, ਇਹ ਕਾਫੀ ਅਹਿਮ ਚੀਜ਼ ਜਿਹੜੀ ਆ, ਅਸਾਈਲਮ ਸੀਕਰਸ ਜਿਹੜੇ ਹੈਗੇ ਆ, ਜਿਹੜੇ ਅਸਾਈਲਮ ਦੀ ਇੱਥੇ ਸ਼ਰਨਾਰਥੀ ਦੇ ਵਜੋਂ ਜਿਹੜਾ ਉਹ ਆਉਣਾ ਚਾਹੁੰਦੇ ਨੇ ਜਾਂ ਹੈਗੇ ਨੇ, ਕਿਸੇ ਵੀ ਤਰੀਕੇ ਦੀ ਫੈਲਨੀ ਫੈਡਰਲ ਜਾਂ ਸਟੇਟ ਲਾ ਦੇ ਅਧੀਨ ਜੇ ਤੁਸੀਂ ਉਹਦੇ ਵਿੱਚ ਤੁਹਾਡੇ 'ਤੇ ਕਨਵਿਕਸ਼ਨ ਲੱਗ ਜਾਂਦੀ ਆ, ਈਵਨ ਕਈ ਕੇਸਾਂ ਦੇ ਵਿੱਚ ਤੁਹਾਡੇ ਉੱਤੇ ਚਾਰਜ ਜਿਹੜੇ ਆ ਉਹ ਲੱਗ ਜਾਂਦੇ ਨੇ, ਤਾਂ ਉਹ ਤੁਹਾਨੂੰ ਅਸਾਈਲਮ ਲੈਣ ਤੋਂ ਰੋਕ ਸਕਦੇ ਨੇ। ਅਤੇ ਇੱਕ ਵਾਰੀ ਫਿਰ ਇਹ ਜਿਹੜੇ 7 ਪੁਆਇੰਟ ਆ ਉਹ ਜ਼ਰੂਰ ਜਗਵੀਰ ਜੀ ਦੱਸ ਦਿਓ, ਤਾਂ ਜੋ ਲੋਕਾਂ ਨੂੰ ਇਹ ਪਤਾ ਰਵੇ ਵੀ ਆਹ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਬਿਲਕੁਲ ਵੀ ਜਿਹੜੀਆਂ ਨਹੀਂ ਕਰਨੀਆਂ, ਬਿਲਕੁਲ ਸਟ੍ਰੇਟ ਲਾਈਨ ਦੇ ਵਿੱਚ ਜਿਹੜਾ ਹਿਸਾਬ ਦੇ ਨਾਲ ਚੱਲਣਾ ਆ। ਜੀ, ਪਹਿਲਾ ਜੀ, ਕੋਈ ਵੀ ਫੈਲਨੀ, ਕਿਸੇ ਵੀ ਕਿਸਮ ਦੀ ਫੈਲਨੀ ਹੁੰਦਾ ਹੈ ਕੋਈ ਵੀ ਸੀਰੀਅਸ ਅਫੈਂਸ ਜਾਂ ਜਿਹਦੀ ਸਜ਼ਾ ਤੁਹਾਨੂੰ 1 ਸਾਲ ਤੋਂ ਜ਼ਿਆਦਾ ਤੱਕ ਦੀ ਮਿਲ ਸਕਦੀ ਹੈ, ਜਾਂ ਜਿਹਦੇ ਵਿੱਚ ਕਿ $10,000 ਤੋਂ ਉੱਤੇ ਫਾਈਨ ਹੈਗਾ। ਉਸ ਤੋਂ ਇਲਾਵਾ ਦੂਜਾ ਹੈਗਾ ਏਲੀਅਨ ਸਮਗਲਿੰਗ ਜਾਂ ਏਲੀਅਨ ਹਾਰਬਰਿੰਗ ਨੂੰ ਸ਼ੈਲਟਰ ਕਰਨਾ। ਤੀਜਾ ਹੈਗਾ ਕਿਸੇ ਵੀ ਕਿਸਮ ਦੀ ਇਲੀਗਲ ਰੀਐਂਟਰੀ, ਮਤਲਬ ਕਿ ਜਿਹੜਾ ਬੰਦਾ ਆਲਰੇਡੀ ਕੱਚਾ ਸੀਗਾ, ਬਾਹਰ ਟੱਪ ਗਿਆ, ਦੁਬਾਰਾ ਦੂਜੀ ਵਾਰੀ ਆਉਣ ਦੀ ਕੋਸ਼ਿਸ਼ ਕਰ ਰਿਹਾ, ਉੱਤੇ ਅਸਾਈਲਮ ਉਹਨੂੰ ਨਹੀਂ ਮਿਲ ਸਕਦਾ। ਚੌਥਾ, ਕਿਸੇ ਵੀ ਕਿਸਮ ਦੀ ਸਟਰੀਟ ਗੈਂਗ ਐਕਟੀਵਿਟੀ, ਕੋਈ ਵੀ, ਭਾਵੇਂ ਫਾਈਨੈਂਸ਼ੀਅਲ ਹੋਵੇ, ਭਾਵੇਂ ਡਰੱਗ ਸੇਲ ਹੋਵੇ, ਕਿਸੇ ਵੀ ਕਿਸਮ ਦੀ ਇਨਵੋਲਵਮੈਂਟ ਗੈਂਗਸ ਦੇ ਨਾਲ। ਪੰਜਵਾਂ ਹੈਗਾ ਕਿ ਕੋਈ ਵੀ DUI ਐਲਕੋਹਲ ਦੇ ਰਿਲੇਟਡ ਅਫੈਂਸ। ਛੇਵਾਂ ਹੈਗਾ ਜੀ ਡੋਮੈਸਟਿਕ ਵਾਇਲੈਂਸ ਜਾਂ ਕਿਸੇ ਵੀ ਕਿਸਮ ਦੀ ਬੈਟਰੀ ਆਪਣੇ ਸਪਾਊਸ ਦੇ ਉੱਤੇ।
ਭਾਵੇਂ ਤੁਹਾਡੀ ਕਨਵਿਕਸ਼ਨ ਹੋਈ ਹੈ ਭਾਵੇਂ ਨਹੀਂ ਹੋਈ ਹੈ। ਤੇ ਸੱਤਵਾਂ ਹੈਗਾ ਜੀ, ਕੋਈ ਵੀ ਫਾਲਸ ਆਇਡੈਂਟੀਟੀ ਯੂਜ਼ ਕਰਨਾ, ਸੋਸ਼ਲ ਸਿਕਿਉਰਿਟੀ ਯੂਜ਼ ਕਰਨਾ, ਨਕਲੀ ਆਈਡੀ ਯੂਜ਼ ਕਰਨਾ, ਜਾਂ ਕਿਸੇ ਵੀ ਕਿਸਮ ਦੇ ਝੂਠੇ ਤਰੀਕੇ ਦੇ ਨਾਲ ਜਾਂ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਕਰਕੇ ਪਬਲਿਕ ਬੈਨੀਫਿਟ ਲੈਣਾ। ਤੇ ਇਹ 7 ਗਰਾਊਂਡਸ ਦੇ ਉੱਤੇ ਇਹ ਨਵੀਆਂ ਬਾਰਸ ਹੈਗੀਆਂ, ਮੈਂਡੇਟਰੀ ਬਾਰਾਂ ਨਾਲ, ਇਹ ਆਪਸ਼ਨਲ ਨਹੀਂ, ਇਹ ਮੈਂਡੇਟਰੀ ਹੈ। ਇਹ ਜਿਹੜੇ ਵੀ ਇਹਨੂੰ ਹੈਗਾ, ਜੱਜ ਦੇ ਕੋਲ ਡਿਸਕ੍ਰੈਸ਼ਨ ਹੀ ਹੋਊਗੀ, ਉਹਨੂੰ ਇਹ ਬਾਰ ਲਾਣੀ ਪੈਣੀ। ਉਹਨੂੰ ਰੋਕਣਾ ਹੀ ਪੈਣਾ ਹੈ। ਜਿਹੜਾ ਇਹ 30 ਦਿਨਾਂ ਬਾਅਦ ਅੱਜ ਤੋਂ ਜਿਹੜਾ ਇਹ ਹੁਣ ਲਾਗੂ ਇਹ ਹੋਣ ਜਾ ਰਹੀਆਂ ਨੇ ਬਾਰਸ, ਸੋ ਜ਼ਰੂਰ ਸਾਰੇ ਜਾਣੇ ਜਿਹੜਾ ਧਿਆਨ ਰਹੋ। ਵੈਸੇ ਵੀ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਗਲਤ ਨੇ, ਐਜ਼ ਏ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਰਹਿੰਦੇ ਆ, ਤੁਸੀਂ ਇਹ ਕਰੋਗੇ ਤਾਂ ਤੁਹਾਡੇ ਲਈ ਮੁਸ਼ਕਿਲਾਂ ਨੇ। ਅਤੇ ਹੁਣ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿੱਥੇ ਸ਼ਰਨਾਰਥੀ ਦੇ ਵਜੋਂ ਤੁਸੀਂ ਰਹਿਣਾ ਚਾਹੁੰਦੇ ਆ, ਜੇ ਕਰੋਗੇ ਤਾਂ ਹੁਣ ਉਹਨਾਂ ਨੇ ਤੁਹਾਡੇ ਉੱਤੇ ਜਿਹੜੀ ਉਹ ਪੱਕੀ ਹੀ ਬੰਦਿਸ਼ ਜਿਹੜੀ ਉਹ ਲਾ ਦਿੱਤੀ ਆ। ਸੋ ਕਿਰਪਾ ਕਰਕੇ ਇੱਦਾਂ ਦੀਆਂ ਚੀਜ਼ਾਂ ਤੋਂ ਜਿਹੜਾ ਉਹ ਗੁਰੇਜ਼ ਕਰਿਓ।